दर्शकों ब्रेक तो बाद तुहाडा स्वागत है जी डॉक्टर साहब। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਜੋ ਫੇਸਬੁੱਕ ਤੇ ਜੋ ਮੈਸੇਜ ਆਏ ਨੇ ਉਹ 33 ਦੇ ਕਰੀਬ ਨੇ ਤੇ ਸਮੇਂ ਦੀ ਜਿੱਦਾਂ ਪ੍ਰੋਗਰਾਮ ਦੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਆ ਆਪਾਂ ਅੱਜ ਮੈਸੇਜ ਨਹੀਂ ਲਵਾਂਗੇ। ਹੁਣ ਅਸੀਂ ਚਾਹਾਂਗੇ ਕਿ ਤੁਸੀਂ ਜੋ ਐਂਡ ਵਾਲਾ ਇਸ਼ੂ ਹੈ ਉਸ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾ ਦਿਓ। ਹਾਂਜੀ, ਅਸੀਂ ਮਾਫੀ ਚਾਹੁੰਦੇ ਹਾਂ ਕਿ ਵੀ ਮੈਂ ਅੱਜ ਮੈਸੇਜ ਨਹੀਂ ਡਿਸਕਸ ਕਰ ਸਕਾਂਗਾ ਜੀ, ਕਿਉਂਕਿ ਤੀਸਰਾ ਟੌਪਿਕ ਜਿਸ ਨੂੰ ਮੈਂ ਟੱਚ ਕੀਤਾ ਹੈ ਪਹਿਲੇ ਪਾਰਟ ਦੇ ਵਿੱਚ ਕਿ ਇੱਕ ਪਾਸੇ ਜਦੋਂ ਨੱਥੂ ਰਾਮ ਗੋਡਸਾ ਆਪਣੇ ਭਰਾ ਦੇ ਨਾਲ ਗੋਪਾਲ ਕ੍ਰਿਸ਼ਨ ਗੋਖਲੇ ਨਾਲ ਗਾਂਧੀ ਨੂੰ ਮਾਰਨ ਦੇ ਵਿੱਚ ਸ਼ਾਮਲ ਹੁੰਦਾ ਹੈ ਜੀ, ਉਸ ਦੇ ਭਰਾ ਨੂੰ ਉਮਰ ਕੈਦ ਦਿੱਤੀ ਜਾਂਦੀ ਹੈ। ਉਹ 18 ਸਾਲ 14-15 ਸਾਲ ਕੱਟ ਕੇ ਬਾਹਰ ਆ ਜਾਂਦਾ ਹੈ ਔਰ ਫਿਰ 40 ਸਾਲ ਜਿਉਂਦਾ ਰਹਿੰਦਾ ਹੈ, ਕਿਤਾਬਾਂ ਵੀ ਲਿਖਦਾ ਹੈ, ਪ੍ਰਚਾਰ ਵੀ ਕਰਦਾ ਹੈ ਔਰ ਦੂਸਰੇ ਵੀ ਬਾਕੀ ਸਾਰੇ ਕੇਸ 'ਚ। ਪਰ ਜਦੋਂ ਸਿੱਖਾਂ ਦੇ ਮਾਮਲੇ 'ਚ ਹੁਣ ਇਹ ਜਗਤਾਰ ਸਿੰਘ ਤਾਰੇ ਦੀ ਸਜ਼ਾ ਹੋਏ, ਉਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਹੋਏ, ਇਹ ਗੱਲ ਰਿਪੀਟਡਲੀ ਕਿਹਾ ਜਾਂਦਾ ਹੈ ਕਿ ਜੀ ਟਿਲ ਲਾਸਟ ਬ੍ਰੈਥ ਕਿ ਕੋਈ ਪੈਰੋਲ ਨਹੀਂ, ਜੇਲ੍ਹ ਚੋਂ ਨਹੀਂ ਹੋਣਗੇ। ਹੁਣ ਇਹਦੇ ਤੇ ਕਨਸਟੀਟਿਊਸ਼ਨ ਦੀ ਸੁਪਰੀਮ ਕੋਰਟ ਹੋਏ, ਹਾਈ ਕੋਰਟ ਹੋਏ, ਉਹਨਾਂ ਦੀਆਂ ਜਿਹੜੀਆਂ ਆਪੋਜ਼ਿਟ ਜਜਮੈਂਟਸ ਵੀ ਨੇ, ਕੁਝ ਕੰਟਰਾਡਿਕਟਰੀ। ਇਹਦੇ ਤੇ ਬੜਾ ਸੋਹਣਾ ਆਰਟੀਕਲ ਜਸਪਾਲ ਸਿੰਘ ਮੰਝਪੁਰ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ, ਪਰ ਕਿਉਂਕਿ ਆਰਟੀਕਲ ਇਸ ਵੇਲੇ ਭਾਈ ਜਗਤਾਰ ਸਿੰਘ ਤਾਰਾ ਦੇ ਉਮਰ ਕੈਦ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਤਾਂ ਮੈਨੂੰ ਲੱਗਿਆ ਵੀ ਇਹਦੇ ਚੋਂ ਕੁਛ ਪਾਰਟ ਇੰਟਰਸਟਿੰਗ ਹੋਣਗੇ। ਸੋ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਜਦੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਉਸ ਉਮਰ ਕੈਦ ਨੂੰ ਤਾਉਮਰ ਦੀ ਉਮਰ ਕੈਦ ਜਾਂ ਮਰਨ ਤੱਕ ਦੀ ਉਮਰ ਕੈਦ ਦੇ ਲਕਬਾਂ ਨਾਲ ਨਵਾਜਿਆ ਗਿਆ ਤੇ ਬਹੁਤਿਆਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਹੁਣ ਭਾਈ ਤਾਰੇ ਨੂੰ ਹਮੇਸ਼ਾ ਲਈ ਜੇਲ੍ਹ 'ਚ ਹੀ ਰਹਿਣਾ ਪਏਗਾ। ਔਰ ਇਹ ਜਿਹੜਾ ਇਸ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਵੀ ਹਵਾਰੇ ਹੋਰਾਂ ਦੀ ਫਾਂਸੀ ਦੀ ਸਜ਼ਾ ਖਤਮ ਕਰਕੇ ਹਾਈ ਕੋਰਟ ਨੇ ਉਮਰ ਕੈਦ ਦੀ ਗੱਲ ਕੀਤੀ ਸੀ। ਉਹਨੇ ਕਿਹਾ ਵੀ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਨੂੰ ਸਾਰੀ ਉਮਰ ਦੀ ਉਮਰ ਕੈਦ ਦਾ ਸਜ਼ਾ ਦਾ ਜ਼ਿਕਰ ਅਦਾਲਤ ਨੇ ਕੀਤਾ ਹੋਏ। ਇਹ ਜਿਹੜੇ ਨੇ 14 ਤੋਂ 20 ਸਾਲ ਦੇ ਵਿੱਚ ਕੈਦ ਭੁਗਤ ਕੇ ਜਿਹੜਾ ਹੈ ਉਹ ਰਿਹਾ ਹੋ ਜਾਂਦੇ, ਕਈ ਜਿਹੜੇ ਨੇ ਇਵਨ 10 ਸਾਲ 'ਚ ਵੀ ਹੁੰਦੇ ਸੀ, ਦਿਨ ਰਾਤ ਦੋਨੋਂ ਕਾਊਂਟ ਹੁੰਦਾ ਹੈ। ਔਰ ਕਿਉਂਕਿ ਇਹ ਜਿਹੜਾ ਓਵਰਆਲ ਪਾਵਰ ਹੈ ਇਹ ਸਿਆਸੀ ਹੈ ਔਰ ਇੱਕ ਪ੍ਰੋਫੈਸਰ ਅਕਸਰ ਕੋਟ ਕਰਦੇ ਹੁੰਦੇ ਨੇ ਕਿ ਪਹਿਲੀ ਸਰਕਾਰ ਭਾਰਤ ਦੇ ਵਿੱਚ ਕਮਿਊਨਿਸਟਾਂ ਦੀ ਕੇਰਲਾ ਦੇ ਵਿੱਚ ਬਣੀ, ਨੰਬੂਦਰੀਪਾਦ ਚੀਫ ਮਿਨਿਸਟਰ ਬਣਿਆ ਔਰ ਨੰਬੂਦਰੀਪਾਦ ਦਾ ਇੱਕ ਦੋਸਤ ਜਿਹੜਾ ਉਹਦਾ ਕਾਮਰੇਡ ਸੀ, ਸਾਥੀ ਸੀ, ਉਹਨੂੰ ਕਿਸੇ ਕੇਸ 'ਚ ਉਮਰ ਕੈਦ ਹੋਈ ਸੀ, ਉਹਨੂੰ 3-4 ਸਾਲ ਹੀ ਹੋਏ ਸੀ ਕੈਦ ਕੱਟਿਆ। ਚੀਫ ਮਿਨਿਸਟਰ ਸਹੁੰ ਖਾਣ ਤੋਂ ਬਾਅਦ ਜਿਹੜਾ ਉਹ ਨਿਕਲਿਆ, ਉਹਨੇ ਆਪਣੇ ਡਰਾਈਵਰ ਨੂੰ ਕਿਹਾ ਜਿਹੜਾ ਵੀ ਕਾਫਲਾ ਕਾਰਾਂ ਦਾ ਸੀ ਕਿ ਵੀ ਤ੍ਰਿਵੇਂਦਰਮ ਹੈ ਕੇਰਲਾ ਦੀ ਰਾਜਧਾਨੀ, ਕਿ ਵੀ ਚਲੋ ਜੇਲ੍ਹ, ਸੈਂਟਰਲ ਜੇਲ੍ਹ ਚਲੋ। ਜਿਉਂ ਹੀ ਉਹ ਗਿਆ ਜੇਲ੍ਹ ਸੁਪਰਡੈਂਟ ਦੂਜੇ ਤੀਜੇ ਸਾਰੇ ਹੀ ਅੱਗੋਂ ਕਿ ਵੀ ਇਹ ਕਿੱਧਰ ਚੀਫ ਮਿਨਿਸਟਰ ਆ ਗਿਆ। ਉਹਨੇ ਜਿਹੜਾ ਉਹਦਾ ਸਾਥੀ ਸੀ ਉਹਨੇ ਕਿਹਾ ਉਹਦਾ ਸੈੱਲ ਕਿੱਥੇ ਹੈ, ਉਹ ਉਹਦੇ ਨਾਲ ਜੇਲਰ ਹੋ ਕੇ ਉਧਰ ਗਿਆ। ਉੱਥੇ ਜਾ ਕੇ ਉਹਨੇ ਕਿਹਾ ਵੀ ਇਹਦਾ ਜੰਦਾ ਖੋਲੋ। ਜੰਦਾ ਖੋਲਿਆ, ਉਹ ਬਾਹਰ ਆਇਆ, ਉਹਨੂੰ ਕਿਹਾ ਚੱਲ ਵੀ ਨਾਲ, ਉਹਨੂੰ ਆਪਣੀ ਗੱਡੀ 'ਚ ਬਿਠਾ ਕੇ ਨਾਲ ਲਾਇਆ, ਖਤਮ ਸਭ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਆਫ ਦਾ ਡੇ ਇਹ ਪਾਵਰਸ ਜਿਹਨੂੰ ਮੌਤ ਦੀ ਸਜ਼ਾ ਦਿੱਤੀ ਹੋਏ ਉਹ ਰਾਸ਼ਟਰਪਤੀ ਦੇ ਕੋਲ ਪਾਵਰ ਹੈ ਕਿ ਉਹ ਉਹਨੂੰ ਮਾਫ ਵੀ ਕਰ ਸਕਦਾ ਹੈ ਔਰ ਉਮਰ ਕੈਦ 'ਚ ਵੀ ਕਮਿਊਟ ਕਰ ਸਕਦਾ ਹੈ। ਕਿਨੇ ਕਿੰਨੀ ਸਜ਼ਾ ਹੁਣ ਸਿੱਖਾਂ ਦੇ ਮਾਮਲੇ 'ਚ ਹੁਣ ਇਹ ਗੱਲ ਜਿਹੜੀ ਨੰਬੂਦਰੀਪਾਦ ਦੀ ਹਿਸਟੋਰੀਕਲ ਹੈ। ਇਸੇ ਤਰ੍ਹਾਂ ਜਿਹੜੀ ਜਦੋਂ ਅਸੀਂ ਨੱਥੂ ਰਾਮ ਗੋਡਸੇ ਦੇ ਭਰਾ ਦੀ ਗੱਲ ਦੇਖਦੇ ਤੇ ਉਹਦੇ 'ਚ ਵੀ ਇਹ ਗੱਲ ਬੜੀ ਕਲੀਅਰ ਹੁੰਦੀ ਹੈ ਕਿ ਵੀ ਉਸ ਨੂੰ ਨੱਥੂ ਰਾਮ ਗੋਡਸੇ ਦੇ ਭਰਾ ਗੋਪਾਲ ਵਿਨਾਇਕ ਗੋਡਸੇ ਦੇ ਕੇਸ ਨੂੰ ਵਾਚਣਾ ਜ਼ਰੂਰੀ ਹੈ ਜੋ ਸਾਰੀ ਉਮਰ ਦੀ ਉਮਰ ਕੈਦ ਦੀ ਸਜ਼ਾ ਦੇਣ ਦਾ ਆਧਾਰ ਹੈ। ਉਹਨੂੰ ਵੀ ਉਮਰ ਕੈਦ ਦਿੱਤੀ ਗਈ ਸੀ। ਇਸ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ 5 ਜੱਜਾਂ ਦੇ ਵੱਡੇ ਬੈਂਚ ਨੇ ਕੀਤੀ ਅਤੇ ਇਸ ਦਾ ਫੈਸਲਾ 12 ਜਨਵਰੀ 1961 ਨੂੰ ਕੀਤਾ ਗਿਆ। ਇਸ ਕੇਸ ਦੀ ਜਜਮੈਂਟ ਪੜ੍ਹਿਆ ਹੀ ਪਤਾ ਲੱਗ ਜਾਂਦਾ ਹੈ ਕਿ ਉਮਰ ਕੈਦ ਦਾ ਮਤਲਬ ਸਾਰੀ ਉਮਰ ਦੀ ਉਮਰ ਕੈਦ ਹੈ, ਪਰ ਨਾਲ ਹੀ ਕਿਹਾ ਗਿਆ ਕਿ ਸਿਰਫ ਸਰਕਾਰ ਸਜ਼ਾ ਵਿੱਚ ਕਟੌਤੀ ਕਰ ਸਕਦੀ। ਹੁਣ ਨੱਥੂ ਰਾਮ ਗੋਡਸੇ ਗਾਂਧੀ ਤੋਂ ਵੱਡਾ ਤਾਂ ਬੇਅੰਤਾ ਨਹੀਂ ਸੀ ਜਾਂ ਈਵਨ ਇੰਦਰਾ ਗਾਂਧੀ ਵੀ ਨਹੀਂ ਸੀ, ਲੇਕਿਨ ਉਸ ਮਾਮਲੇ 'ਚ ਜਿਹਨੂੰ ਉਮਰ ਕੈਦ ਦਿੱਤੀ ਜਾਂਦੀ ਹੈ ਨੱਥੂ ਰਾਮ ਗੋਡਸੇ ਦੇ ਭਰਾ ਨੂੰ, ਅਜਿਹਾ ਹੋਇਆ ਵੀ। ਤੇ 1919 'ਚ ਜਨਮਿਆ ਗੋਪਾਲ ਵਿਨਾਇਕ ਗੋਡਸੇ 1948 ਵਿੱਚ ਗ੍ਰਿਫਤਾਰੀ ਤੋਂ ਬਾਅਦ 16 ਸਾਲ ਦੀ ਕੈਦ ਕੱਟਣ ਤੋਂ ਬਾਅਦ ਅਕਤੂਬਰ 1964 ਵਿੱਚ ਜੇਲ੍ਹ 'ਚੋਂ ਰਿਹਾ ਹੋ ਗਿਆ। ਹੁਣ ਉਹਨੂੰ ਗਾਂਧੀ ਵਰਗਾ ਬੰਦਾ ਮਾਰਿਆ ਹੋਏ 16 ਸਾਲ ਬਾਅਦ ਫੈਸਲਾ ਉਹਦਾ ਵੀ ਉਮਰ ਕੈਦ ਦਾ ਹੀ ਸੀ। 16 ਸਾਲ ਬਾਅਦ ਉਹ ਜਿਹੜਾ ਰਿਹਾ ਹੋ ਜਾਂਦਾ ਹੈ ਔਰ ਉਹਦੀ ਮੌਤ ਜਿਹੜੀ ਆ ਹੁਣ ਜਾ ਕੇ ਹੋਈ ਹੈ 2000 ਤੋਂ ਬਾਅਦ। ਕਿੰਨੇ ਸਾਲ ਉਹ ਜਿਉਂਦਾ ਰਿਹਾ। ਸੋ ਉਹਦੇ 'ਚ ਜਿਹੜਾ ਇਹਨਾਂ ਨੇ ਵੀ ਆਰਗੂਮੈਂਟ ਦਿੱਤਾ ਹੈ ਜਸਪਾਲ ਸਿੰਘ ਮੰਝਪੁਰ ਹੋਰਾਂ ਨੇ
ਕਿ ਇਹ ਕੋਈ ਐਸਾ ਲਾਅ ਨਹੀਂ ਹੈ ਜੀ ਕਿ ਜੇ ਕਹਿ ਦਿੱਤਾ ਕਿ ਅਖੀਰਲੇ ਸਾਹ ਤੱਕ ਤੇ ਅਖੀਰਲੇ ਸਾਹ ਤੱਕ ਹੈ। ਨਾ ਹੀ ਪਹਿਲਾਂ ਇਹ ਲਾਅ ਸੀ ਕਿ ਜੀ 14 ਸਾਲ ਜੇ ਪੂਰੀ ਹੋ ਜਾਏਗੀ ਦਿਨ ਰਾਤ ਕੱਟ ਕੇ, ਉਮਰ ਕੈਦ ਦਾ ਮਤਲਬ ਉਮਰ ਕੈਦ ਹੀ ਹੁੰਦਾ ਸੀ। ਪਰ ਕਿਉਂਕਿ ਫੈਸਲਾ ਸਿਆਸੀ ਹੈ, ਕਿਸੇ ਵੀ ਸਟੇਟ ਦੇ ਗਵਰਨਰ ਦੇ ਕੋਲ ਇਹ ਹੱਕ ਹੈ, ਗਵਰਨਰ ਨੇ ਤਾਂ ਕਰਨਾ ਜੇ ਚੀਫ ਮਿਨਿਸਟਰ ਚਾਹੇ। ਹੁਣ ਬਾਦਲ 5 ਵਾਰੀ ਮੁੱਖ ਮੰਤਰੀ ਬਣਿਆ, 2 ਟਰਮਸ ਪਹਿਲਾਂ ਰਿਹਾ। ਜੇ ਬਾਦਲ ਚਾਹੁੰਦਾ ਤੇ ਫਿਰ ਕਿਸੇ ਨੂੰ ਵਰਤ ਰੱਖਣ ਦੀ ਲੋੜ ਨਹੀਂ ਸੀ ਕਿ ਤੁਸੀਂ ਸਿੱਖ ਤਾਂ ਇਹ ਤਾਂ 18 ਸਾਲ 16 ਸਾਲ ਬਾਅਦ ਗਾਂਧੀ ਨੂੰ ਮਾਰਨ ਵਾਲਾ ਰਿਹਾ ਹੋ ਗਿਆ, ਇੱਥੇ 26 ਸਾਲ ਦੇ ਅੰਦਰ ਨੇ ਜੇਲ੍ਹਾਂ, 22 ਸਾਲ ਦੇ ਅੰਦਰ ਨੇ। ਸੋ ਜਗਤਾਰ ਸਿੰਘ ਤਾਰਾ ਦੇ ਮਾਮਲੇ 'ਚ ਵੀ ਜਿਹੜਾ ਆਰਗੂਮੈਂਟ ਆ ਉਹ ਇਹੀ ਹੈ ਕਿ ਬਈ ਜੇ ਪੋਲੀਟੀਕਲ ਵਿਲ ਹੋਏ, ਅਸੀਂ ਇੰਨੀ ਤਾਕਤ ਰੱਖੀਏ, ਇੱਕ ਤਾਂ ਜਾਂ ਤਾਂ ਸਿੰਘ ਉਹੀ ਲੈ ਚਲੇ ਜਾਣ ਜਿਵੇਂ ਬੜੈਲ ਚੋਂ ਨਿਕਲ ਗਏ, ਤੇ ਜਾਂ ਫਿਰ ਅਸੀਂ ਜਿਹੜੇ ਆ ਉਹਨਾਂ ਦੇ ਜੰਦੇ ਖਿਲਾ ਲਈਏ, ਉਹ ਤੁਹਾਡੀ ਆਜ਼ਾਦੀ ਨਾਲ ਜੁੜਿਆ ਹੋਇਆ, ਤੇ ਜਾਂ ਪੋਲੀਟੀਕਲੀ ਇੰਨਾ ਤੁਹਾਡਾ ਪ੍ਰੈਸ਼ਰ ਬਿਲਟ ਹੋਏ ਕਿ ਸਰਕਾਰਾਂ ਮਜਬੂਰ ਹੋਣ ਕਿ ਸਾਡੇ ਇਹਨਾਂ ਹੀਰਿਆਂ ਨੂੰ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਨਾ ਸੜਨਾ ਪਏ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਮੰਡੇ ਦੇ ਪ੍ਰੋਗਰਾਮ 'ਚ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਤੇ ਵਿਚਾਰ ਕਰਦੇ ਹਾਂ ਬ੍ਰਿਜ ਭਾਸ਼ਾ 'ਚ। ਅੱਜ ਸਵਈਆ ਨੰਬਰ 210 ਹੈ ਜੀ, ਔਰ ਇਹ ਵੀ ਬੜਾ ਖੂਬਸੂਰਤ ਜਿਵੇਂ ਉਹਨਾਂ ਦੇ ਅਲੰਕਾਰ ਹੁੰਦੇ ਨੇ। ਬਿਰਹਾ ਵਿਯੋਗ ਸੋਗ ਸੇਤ ਰੂਪ ਹੋਏ, ਕਿਰਤਾਸ ਟੂਕ ਟੂਕ ਪਏ, ਪਾਤੀ ਲਿਖਿਆ ਵਿਦੇਸ਼ ਤੇ, ਬਿਰਹਾ ਅਗਨ ਸੇ ਸੁਆਣੀ ਮਾਸ ਕ੍ਰਿਸ਼ਨ ਹੋਏ, ਬਿਰਹਾਨੀ ਭੇਖ ਲੇਖ ਬਿਖਮ संदेश ते, बिरहा वियोग रोग लेखन की छाती फाटी, रुदन करत लिखे आत्म आवेश ते, बिरह उसासन परगासन दुखत गत, बिरहनी कैसे जिए बिरहा परवेश ते। हुण ये बिरहा बिरहा आखी है, बिरहा तू सुल्तान, बिरहा सैपरेशन पीड़, पैंग्स ऑफ सैपरेशन। ਇਹ ਰੂਹ ਦੀ ਰੱਬ ਨਾਲੋਂ ਵਿਛੜਨ ਦੀ ਪੀੜ ਜਿਹੜੀ ਦਿਨ ਰਾਤ ਤੁਹਾਨੂੰ ਜਿਹੜੀ ਹੈ ਤਨ ਔਰ ਮਨ ਨੂੰ ਇੱਕ ਉਸ ਵਿਰਲਾਪ ਦੇ ਵਿੱਚ, ਉਸ ਪੀੜ ਦੇ ਵਿੱਚ ਕਿ ਮੇਰਾ ਸੁੰਦਰ ਕਹੋ ਮਿਲੇ ਕਿਤ ਗਲੀ, ਮੇਰਾ ਪਿਆਰਾ ਮੈਨੂੰ ਕਿਸ ਗਲੀ 'ਚ ਮਿਲੇਗਾ। ਭਾਈ ਗੁਰਦਾਸ ਜੀ ਨੇ ਇੱਕ ਉਹ ਪਿਆਰੀ ਜਿਸ ਦਾ ਪਿਆਰਾ ਵਿਦੇਸ਼ 'ਚ ਹੈ, ਔਰ ਉਹ ਉਸ ਦੀ ਬਿਰਹਾ ਦੇ ਵਿੱਚ, ਉਸ ਦੀ ਸੈਪਰੇਸ਼ਨ ਦੇ ਵਿੱਚ ਉਹਦਾ ਕੀ ਹਾਲ ਹੈ ਉਹ ਚਿੱਠੀ ਦੇ ਵਿੱਚ ਲਿਖਦੀ ਹੈ। ਬਿਰਹਾ ਵਿਯੋਗ ਸੋਗ ਸੇਤ ਰੂਪ ਹੋਏ, ਕਿ ਮੈਂ ਬਿਰਹਾ ਵਿਛੋੜੇ ਦੇ ਵਿੱਚ, ਬਿਰਹਾ ਦੇ ਵਿੱਚ ਸੇਤ ਰੂਪ ਹੁੰਦਾ ਹੈ ਵੀ ਚਿੱਟਾ ਹੋ ਜਾਣਾ, ਕਿ ਮੈਂ ਜਿਵੇਂ ਖੂਨ ਮੇਰਾ ਸੁੱਕ ਗਿਆ ਹੈ, ਮੈਂ ਉਸ ਪੀੜ ਨੂੰ ਮਹਿਸੂਸ ਕਰਦੀ ਹਾਂ। ਕਿਰਤਾਸ ਟੂਕ ਟੂਕ ਪਏ, ਪਾਤੀ ਲਿਖੀ ਹੈ ਵਿਦੇਸ਼ ਤੇ। ਇਹ ਪ੍ਰਦੇਸਣ ਪਿਆਰ ਜਿਹੜੀ ਹੈ ਉਹ ਲਿਖ ਰਹੀ ਹੈ ਕਿ ਮੇਰਾ ਅੰਗ ਅੰਗ ਕਿਰਤਾਸ ਟੂਕ ਟੂਕ ਪਏ, ਮੇਰਾ ਇਵੇਂ ਹੈ ਜਿਵੇਂ ਮੇਰੇ ਸਾਰੇ ਸਰੀਰ ਦੇ ਅੰਗ ਜੁਦਾ ਹੋ ਗਏ ਨੇ, ਮੈਂ ਇੰਨੀ ਉਸ ਪੀੜ ਨੂੰ ਮਹਿਸੂਸ ਕਰਦੀ ਹਾਂ। ਮੇਰਾ ਰੰਗ ਜਿਹੜਾ ਹੈ ਉਹ ਬੱਗਾ ਹੋ ਗਿਆ। ਬਿਰਹਾ ਅਗਨ ਸੇ ਸੁਆਣੀ ਮਾਸ ਕ੍ਰਿਸ਼ਨ ਹੋਏ, ਕਿ ਵਿਛੋੜੇ ਦੀ ਅੱਗ ਨੇ, ਸੁਆਣੀ ਔਰਤ ਨੂੰ ਕਹਿੰਦੇ ਨੇ, ਮਾਸ ਕ੍ਰਿਸ਼ਨ ਹੋਏ, ਕਿ ਮੇਰਾ ਮਾਸ ਕਾਲਾ ਹੋ ਗਿਆ, ਮੇਰੀ ਜਿਹੜੀ ਸਾਰੀ ਲੁੱਕ ਹੈ, ਮੇਰੀ ਖੂਬਸੂਰਤੀ ਚਲੀ ਗਈ ਹੈ। ਮਾਸ ਕ੍ਰਿਸ਼ਨ ਹੋਏ, ਬਿਰਹਨੀ ਭੇਖ ਲੇਖ ਬਿਖਮ ਸੰਦੇਸ਼ ਤੇ, ਕਿ ਮੈਂ ਹੁਣ ਕੀ ਆਪਣਾ ਬਿਆਨ ਕਰਾਂ ਕਿ ਉਸ ਵਿਛੋੜੇ ਨੇ ਕੀ ਮੇਰਾ ਹਾਲ ਕਰ ਦਿੱਤਾ ਹੈ। ਬਿਰਹਾ ਵਿਯੋਗ ਰੋਕ ਲੇਖਨ ਕੀ ਛਾਤੀ ਫਾਟੀ, ਕਿ ਮੈਂ ਇਸ ਬਿਰਹਾ ਦੇ ਵਿੱਚ ਜਿਹੜੀ ਬਿਰਹਾ ਦੀ ਕਹਾਣੀ ਲਿਖ ਰਹੀ ਹਾਂ, ਇਸ ਦੇ ਨਾਲ ਜਿਹੜੀ ਕਲਮ, ਜਿਹੜਾ ਪੈਨ ਮੈਂ ਇਸਤੇਮਾਲ ਕਰ ਰਹੀ ਹਾਂ, ਉਸ ਪੀੜ ਬਿਰਹਾ ਦੀ ਨਾਲ ਉਸ ਪੈਨ ਦੀ ਛਾਤੀ ਵੀ ਫੁੱਟ ਰਹੀ ਹੈ, ਕਿ ਜਿਹੜੀ ਮੇਰੀ ਪੇਨ ਹੈ ਮੈਂ ਹੀ ਨਹੀਂ ਮਹਿਸੂਸ ਕਰਦੀ, ਮੇਰੀ ਲਿਖਤ ਦੇ ਅੰਦਰ ਵੀ ਉਹ ਉਸ ਜਿਹੜਾ ਲੇਖਨ ਕੀ ਛਾਤੀ ਫਾਟੀ, ਰੁਦਨ ਕਰਤ ਲਿਖਿਆ ਆਤਮ ਆਵੇਸ਼ ਤੇ, ਕਿ ਵੀ ਮੈਂ ਉਸ ਅੰਦਰਲੀ ਪੀੜ ਦੇ ਦਰਦ ਦੇ ਨਾਲ ਅੱਖਾਂ ਚੋਂ ਹੰਝੂ ਵਗਾਉਂਦੇ ਆ ਇਸ ਵਿਛੋੜੇ ਦੀ ਕਹਾਣੀ ਲਿਖ ਰਹੀ ਹੈ। ਰੂਹ ਦੀ ਗੱਲ ਹੈ। ਰੱਬ ਅਖੀਰ ਚ ਭਾਈ ਸਾਹਿਬ ਨੇ ਕਿਹਾ ਬਿਰਹਾ ਉਸਾਸਨ ਪ੍ਰਗਾਸਨ ਦੁਖਦ ਗਤ। ਉਸਾਸਨ ਹੁੰਦਾ ਹੈ ਠੰਡੇ ਸਾਹ ਲੈਣਾ, ਜਦੋਂ ਤੁਸੀਂ ਦੁੱਖ ਚ ਹੁੰਦੇ ਹੋ ਪਹਿਲਾਂ ਰੋਂਦੇ ਹੋ, ਫਿਰ ਹੌਲੀ 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 ਡੂੰਘੇ ਡੂੰਘੇ ਜਿਹੜੇ ਸਾਹ ਠੰਡੇ ਜਿਹੜੇ ਨੇ, ਕਿ ਮੈਂ ਬਿਰਹਾ ਉਸਾਸਨ ਪ੍ਰਗਾਸਨ ਦੁਖਤ ਗਤ, ਉਸ ਪੀੜ ਦੇ ਵਿੱਚ ਉਹ ਮੇਰੇ ਡੂੰਘੇ ਸਾਹ, ਮੇਰੇ ਹੌਕੇ, ਮੇਰੇ ਅਥਰੂ ਸਾਰੇ ਰਲੇ ਹੋਏ ਨੇ। ਬਿਰਹਾਨੀ ਕੈਸੇ ਜੀਏ ਬਿਰਹਾ ਪਰਵੇਸ਼ ਤੇ, ਕਿ ਉਸ ਬਿਰਹਾ
ਦਾ ਤੀਰ, ਵਿਛੋੜੇ ਦਾ ਤੀਰ ਉਹਨੇ ਮੇਰੇ ਹਿਰਦੇ ਨੂੰ ਵਿੰਨਿਆ ਹੋਇਆ ਹੈ, ਹਿਰਦੇ ਪ੍ਰਵੇਸ਼ ਕੀਤਾ ਹੈ। ਬਿਰਹ ਨਹੀਂ ਕੈਸੇ ਜੀਏ, ਜੀ। ਜਦੋਂ ਮੇਰਾ ਸੀਨਾ ਜਿਹੜਾ ਹੈ ਉਸ ਤੀਰ ਨੇ ਵਿੰਨਿਆ ਹੋਇਆ ਹੈ, ਤੇ ਮੈਂ ਇਸ ਵਿਛੋੜੇ ਨੂੰ ਕਿਵੇਂ ਸਹਾਰਾਂ ਤੇ ਕਿਵੇਂ ਮੈਂ ਇਸ ਵਿਛੋੜੇ ਦੇ ਵਿੱਚ ਜੀ ਸਕਦੀ ਹਾਂ। ਜੀ ਇਹ ਹੈ ਕਿ ਜਦੋਂ ਅਸੀਂ ਰੂਹ ਦੀ, ਜਦੋਂ ਰੱਬ ਦਾ ਮਿਲਾਪ ਹੈ, ਵਸਲ ਹੈ, ਉਹਦੇ ਲਈ ਬਿਰਹਾ ਦੀ ਪੀੜ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਕਿਵੇਂ ਤੁਧ ਬਿਨ ਖਰੀ ਨ ਮਾਣੀ, ਮਿਲ ਜੀ, ਮੇਰੇ ਪ੍ਰੀਤਮਾ ਪ੍ਰੀਤਮਾ ਜਿਉ, ਤੁਧ ਬਿਨ ਖਰੀ ਨ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜਿਉ, ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੇ, ਮਰੀਏ ਹਾਵੇ, ਵਿਣ ਪਿਰ ਕਿਉਂ ਸੁਖ ਪਾਈਏ। ਇਹ ਹੌਕਿਆਂ ਦੀ ਗੱਲ ਹੈ ਕਿ ਉਸ ਵਿਛੋੜੇ ਨਾਲ ਮੈਂ ਕਿਵੇਂ ਜੀਆਂ। ਹੈ ਮੇਰੀ ਰੂਹ ਜਦੋਂ ਤੱਕ ਉਸ ਪਿਆਰੇ ਵਾਹਿਗੁਰੂ ਦੇ ਮਿਲਾਪ ਦੇ ਵਿੱਚ ਨਹੀਂ ਆਉਂਦੀ, ਇਸ ਦੇ ਅੰਦਰ ਚੈਨ ਔਰ ਸੁਖ ਨਹੀਂ ਹੋਏਗਾ। ਸੋ ਇਹ ਖੂਬਸੂਰਤ ਅੰਦਾਜ਼ ਉਸ ਵਿਛੋੜੇ ਨੂੰ ਬਿਆਨ ਕਰਨ ਦਾ ਔਰ ਵਸਲ ਦੀ ਤਾਂਘ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।